ਸਤਿ ਸ੍ਰੀ ਅਕਾਲ ਜੀ। ਮੈਂ ਗੁਰਿੰਦਰ ਸਿੰਘ ਕੋਟਕਪੂਰਾ PB04 ਚੈਨਲ ਦੇ ਦੇਸ਼ ਵਿਦੇਸ਼ ਚ ਵਸਦੇ ਦਰਸ਼ਕਾਂ ਦਾ ਸਰੋਤਿਆਂ ਦਾ ਸਵਾਗਤ ਹੈ। ਜੀ ਆਇਆਂ ਨੂੰ। ਜਿਵੇਂ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਲਈ ਭਖਦੇ ਮਸਲੇ ਚਲੰਤ ਮਾਮਲਿਆਂ ਬਾਰੇ ਨਵੇਂ ਤੋਂ ਨਵਾਂ ਵਿਸ਼ਾ ਲੈ ਕੇ ਆਈਦਾ ਹੈ। ਅੱਜ ਦੁਨੀਆ ਭਰ ਦੇ ਵਿੱਚ ਕਰੋਨਾ ਵਾਇਰਸ ਦੀ ਸੰਕਟ ਦੀ ਕਰੋਪੀ ਬਾਰੇ ਚਰਚਾਵਾਂ ਚੱਲ ਰਹੀਆਂ ਨੇ। ਲਾਕਡਾਊਨ ਜਾਣੀ ਤਾਲਾਬੰਦੀ ਤੋਂ ਉੱਪਰ ਚੜ ਕੇ ਆ ਗਿਆ ਕਰਫਿਊ। ਇਸ ਕਾਰਨ ਲੋਕ ਘਰਾਂ 'ਚ ਕੈਦ ਹੋ ਕੇ ਰਹਿ ਗਏ। ਆਪਾਂ ਉਹਦੇ ਬਾਰੇ ਚਰਚਾ ਕਰਾਂਗੇ। ਸਾਡੇ ਨਾਲ ਜੁੜੇ ਨੇ ਉੱਘੇ ਸਾਈਕੋਲੋਜਿਸਟ ਮਾਸਟਰ ਰਵਿੰਦਰ ਰਵੀ ਜੀ, ਜਿਨ੍ਹਾਂ ਨੇ PhD ਕੀਤੀ ਹੋਈ ਹੈ ਇਸ ਮੁੱਦੇ ਤੇ। ਸਿਟੀਜ਼ਨ ਸੇਵਾ ਸੋਸਾਇਟੀ ਵੱਲੋਂ ਅਹੁਦੇਦਾਰ ਉੱਘੀ ਸਮਾਜ ਸੇਵਕਾ ਮੈਡਮ ਮਨਜੀਤ ਕੌਰ ਨੰਗਲ ਜੀ। ਆਪਾਂ ਇਹਨਾਂ ਤੋਂ ਸਾਰੀ ਗੱਲਬਾਤ ਜਾਣਾਂਗੇ, ਪਰ ਉਸ ਤੋਂ ਪਹਿਲਾਂ ਮਾਸਟਰ ਰਵਿੰਦਰ ਰਵੀ ਜੀ ਨੂੰ ਆਪਾਂ ਪੁੱਛਦੇ ਹਾਂ ਵੀ ਲਾਕਡਾਊਨ ਕਾਰਨ ਕਿਹੜੇ ਖੇਤਰ ਪ੍ਰਭਾਵਿਤ ਹੋ ਰਹੇ ਹਨ, ਕਿਉਂ ਪ੍ਰਭਾਵਿਤ ਹੋ ਰਹੇ ਹਨ ਤੇ ਕਿਵੇਂ ਪ੍ਰਭਾਵਿਤ ਹੋ ਰਹੇ ਹਨ, ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਹਾਂਜੀ ਬਿਲकुल सर, बहुत ही अच्छा प्रश्न है ਤੁਹਾਡਾ। ਲੋਕਡਾਊਨ ਕਾਰਨ ਜਿਸ ਤਰ੍ਹਾਂ ਆਪਾਂ ਦੇਖ ਹੀ ਰਹੇ ਹਾਂ, ਪੂਰੀ ਦੁਨੀਆ ਦੇ ਵਿੱਚ ਇੱਕ ਠਹਿਰਾਵ ਆ ਗਿਆ। ਉਹ ਦੁਨੀਆ ਦੇ ਵਿੱਚ ਠਹਿਰਾਵ ਮੀਨਸ ਕਿ ਸਾਰੇ ਕੰਮਕਾਰ ਲੋਕਾਂ ਦੇ ਜਿਹੜੇ ਕਰਦੇ ਪਏ ਸੀ ਬਿਲਕੁਲ ਠੱਪ। ਜਲੇਬੀ ਵਾਲਾ ਰੇੜੀ ਲਗਾ ਰਿਹਾ ਹੈ, ਪਕੌੜੇ ਵਾਲਾ ਰੇੜੀ ਲਗਾ ਰਿਹਾ ਹੈ, ਕੋਈ ਇੰਡਸਟਰੀਲਿਸਟ ਹੈ, ਕਿਸਾਨ ਹੈ, ਸਾਰੇ ਦੇ ਸਾਰੇ ਜਿਹੜੇ ਇੱਕ ਜਗ੍ਹਾ ਰਹੀ ਘਰ ਬੈਠ ਗਏ ਹੈ ਤੇ ਉਹ ਸਾਰੇ ਕੰਮਕਾਰ ਰੁਕ ਗਏ। ਤੇ ਜਿਹੜਾ ਸਮਾਜ ਹੈ, ਉਹ ਸਮਾਜ ਇੱਕ ਦੂਸਰੇ ਨਾਲ ਵਿਅਕਤੀਆਂ ਦੀ, ਉਹਨਾਂ ਦੀ ਸੋਚ ਦੀ, ਉਹਨਾਂ ਦੇ ਕੰਮਕਾਰਾਂ ਦੀ ਇੱਕ ਲੜੀ ਦਾ ਨਾਮ ਹੈ, ਜਿਹਦੇ ਕਾਰਨ ਉਹ ਰੋਜ਼ਾਨਾ ਦੀਆਂ ਦਿਨਚਰਿਆ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਉਹ ਪੂਰੀਆਂ ਕਰਦੇ ਨੇ, ਕੰਮਕਾਰ ਕਰਦੇ ਨੇ। ਉਹ ਸਮਾਜ ਹੈ। ਲੇਕਿਨ ਹੁਣ ਜਦੋਂ ਉਹ ਸਾਰੇ ਕੰਮ ਰੁਕ ਗਏ ਹੈ, ਇੱਕ ਦੂਸਰੇ ਨੂੰ ਆਪਾਂ ਮਿਲ ਨਹੀਂ ਸਕਦੇ ਹਾਂ, ਜਾ ਨਹੀਂ ਸਕਦੇ ਹਾਂ, ਟੱਚ ਨਹੀਂ ਕਰ ਸਕਦੇ ਹਾਂ, ਇਟ ਮੀਨਸ ਕਿ ਉਹ ਸਮਾਜ ਦਾ ਇੱਕ ਬਹੁਤ ਬੁਰਾ ਪੱਖ ਕਹਿ ਲਈਏ, ਇੱਕ ਉਹ ਨਕਾਰਾਤਮਕ ਸਥਿਤੀ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ, ਜਿੱਥੇ ਅੱਜ ਦੀ ਡੇਟ ਦੇ ਵਿੱਚ ਕਹੀਏ ਕਿ ਸਮਾਜ ਕੀ ਹੈ, ਤਾਂ ਅੱਜ ਦੀ ਡੇਟ ਦੇ ਵਿੱਚ ਇਹ ਚੀਜ਼ ਸਮਾਜ ਜਿਹੜਾ ਵਾਤਾਵਰਨ ਅੱਜ ਹੈ ਇਹ ਉਹ ਨਹੀਂ ਰਿਹਾ। ਤਾਂ ਇਹਦੇ ਕਾਰਨ ਜਿਹੜੇ ਖੇਤਰ ਜਿਹੜੇ ਆਪਾਂ ਏਰੀਏ ਜਿਹੜੇ ਪ੍ਰਭਾਵਿਤ ਹੋ ਰਹੇ ਹੈ, ਤਾਂ ਜਿੱਥੇ ਜਿਹੜਾ ਵਿਅਕਤੀ ਜਿਹੜਾ ਕੰਮ ਕਰਦਾ ਪਿਆ ਸੀ, ਉਸ ਕੰਮ ਰੁਕਣ ਤੋਂ ਕਾਰਨ ਉਹ ਸਾਰੇ ਕੰਮ ਠੱਪ ਹੋ ਗਏ। ਮੈਂ ਪੈਂਟ ਸ਼ਰਟ ਪਾਈ ਹੈ, ਘੜੀ ਬੰਨੀ ਹੈ, ਸ਼ੂਜ਼ ਪਾਏ ਹੈ, ਇਟ ਮੀਨਸ ਜੇ ਇਹ ਅੱਜ ਖਰਾਬ ਹੋ ਜਾਂਦੇ ਹੈ ਤਾਂ ਇਹ ਨਵੇਂ ਨਹੀਂ ਬਣਦੇ ਪਏ ਹੈ, ਕਿਉਂਕਿ ਉਹ ਕੰਮਕਾਰ ਰੁਕੇ ਪਏ ਹੈਗੇ ਆ। ਮੈਨੂੰ ਖਾਣਾ, ਦਾਲਾਂ, ਸਬਜ਼ੀਆਂ, ਕਣਕ, ਚਾਵਲ, ਆਟਾ, ਜੋ ਕੁਝ ਵੀ ਹੈ, ਜਿੰਨੀਆਂ ਚੀਜ਼ਾਂ ਅੱਜ ਮੈਨੂੰ ਘਰ ਦੇ ਵਿੱਚ ਜ਼ਰੂਰਤ ਮਹਿਸੂਸ ਹੋ ਰਹੀ ਹੈ, ਜੋ ਕੁਝ ਪੰਖਾ, ਬਿਜਲੀ, ਸਾਰਾ ਕੁਝ ਚਾਹੀਦਾ ਹੈ, ਇਹ ਅੱਜ ਦੀ ਡੇਟ ਦੇ ਵਿੱਚ ਬੰਦ ਹੋ ਚੁੱਕਿਆ ਹੈ। ਜਿੰਨਾ ਧਰਤੀ ਦੇ ਉੱਪਰ ਅਵੇਲੇਬਿਲਿਟੀ ਇਹਨਾਂ ਦੀ ਹੈ, ਸਿਰਫ ਪੂਰੀ ਦੁਨੀਆ ਉਸੇ ਦਾ ਇਸਤੇਮਾਲ ਕਰ ਰਹੀ ਹੈ। ਇਟ ਮੀਨਸ ਹੈ ਵੀ ਇਹ ਵੱਧ ਤੋਂ ਵੱਧ ਕਿੰਨਾ ਟਾਈਮ ਚੱਲੇਗਾ, ਇਹ ਇੱਕ ਬਹੁਤ ਹੀ ਚਿੰਤਾਜਨਕ ਪ੍ਰਸ਼ਨ ਹੈ। ਜਿੰਨਾ ਧਰਤੀ ਦੇ ਉੱਪਰ ਇੰਨਾ ਸਾਰੀਆਂ ਚੀਜ਼ਾਂ ਦੀ ਅਵੇਲੇਬਿਲਿਟੀ ਹੈ, ਮੌਜੂਦਗੀ ਹੈ, ਇਹ ਇਸਤੇਮਾਲ ਹੋਣ ਤੋਂ ਬਾਅਦ ਇਹ ਖਤਮ ਹੋ ਜਾਣਗੀਆਂ। ਜਿਸ ਤਰ੍ਹਾਂ ਅਕਸਰ ਆਪਾਂ ਕਹਿੰਦੇ ਸੀ ਕਿ ਪਾਣੀ ਦੀ ਸੰਭਾਲ ਤਰੀਕੇ ਨਾਲ ਕਰੋ, ਤੇਲ ਦੀ ਸੰਭਾਲ ਤਰੀਕੇ ਨਾਲ ਕਰੋ, ਕਿਉਂਕਿ ਸੀਮਿਤ ਸਾਧਨ ਇਹ ਖਤਮ ਹੋ ਜਾਣਗੇ। ਤਾਂ ਜਿੰਨੇ ਵੀ ਖੇਤਰ ਹੈ, ਖੇਤੀਬਾੜੀ ਦੇ ਸੰਬੰਧ ਦੇ ਵਿੱਚ ਹੈ, ਇੰਡਸਟਰੀ ਦੇ ਵਿੱਚ ਹੈ, ਛੋਟੇ ਦੁਕਾਨਦਾਰ ਹੈ, ਵੱਡੇ ਦੁਕਾਨਦਾਰ ਹੈ, ਵਪਾਰੀ ਵਰਗ ਹੈ, ਜਿੰਨਾ ਵੀ ਆਨਲਾਈਨ ਕੰਮ ਚੱਲਦਾ ਪਿਆ ਹੈ, ਸਾਰੇ ਦਾ ਸਾਰਾ ਇੱਕ ਤਰੀਕੇ ਨਾਲ ਅੱਜ ਠੱਪ ਹੈ। ਤਾਂ ਇਹ ਚਿੰਤਾਜਨਕ ਵਿਸ਼ਾ ਹੈ ਕਿ ਜਿੰਨਾ ਮੌਜੂਦ ਸਮਾਨ ਹੈ ਸਿਰਫ ਆਪਾਂ ਉਹ ਇਸਤੇਮਾਲ ਕਰਦੇ ਪਏ ਹਾਂ, ਨਵਾਂ ਕੁਝ ਵੀ ਪੈਦਾ ਨਹੀਂ ਹੋ ਰਿਹਾ ਹੈ। ਇਸ ਕਰਕੇ ਪੂਰੀ ਦੁਨੀਆ ਅੱਜ ਇੱਕ ਖਤਰਨਾਕ ਮੋੜ ਤੇ ਜਾ ਕੇ ਰੁਕ ਗਈ ਹੈ ਕਿ ਆਪਾਂ ਨੂੰ ਬਹੁਤ ਸੋਚ ਸਮਝ ਕੇ ਅੱਜ ਇਹਨਾਂ ਸਾਰੀਆਂ ਚੀਜ਼ਾਂ ਦਾ ਵੀ ਇਸਤੇਮਾਲ ਕਰਨਾ ਪਏਗਾ। ਜੇ ਇਹ ਸਥਿਤੀ ਲਗਾਤਾਰ ਬਰਕਰਾਰ ਰਹਿੰਦੀ ਹੈ ਤੇ ਹਾਲਤ ਬਦ ਤੋਂ ਬੱਤਰ ਹੋਣ 'ਚ ਬਹੁਤ ਜ਼ਿਆਦਾ ਸਮਾਂ ਨਹੀਂ ਲੱਗੇਗਾ। ਮੈਡਮ ਜੀ, ਤੁਸੀਂ ਦੱਸੋ ਵੀ ਪਹਿਲਾਂ ਤੁਸੀਂ ਇਕੱਲੇ ਘਰ ਰਹਿੰਦੇ ਸੀ, ਤੁਹਾਡੇ ਪਤੀ ਚਲੇ ਗਏ ਰੁਜ਼ਗਾਰ ਲਈ, ਬੱਚੇ ਚਲੇ ਗਏ ਸਕੂਲ, TV ਚੈਨਲਾਂ ਨਾਲ ਜੁੜਿਆ ਰਹਿਣਾ ਜਾਂ ਘਰ ਦੇ ਘਰੇਲੂ ਕੰਮਾਂ ਨਾਲ, ਅੱਜ ਸਾਰਾ ਪਰਿਵਾਰ ਘਰੇ ਬਹਿ ਗਿਆ, ਇੱਕਦਮ ਸਥਿਤੀ ਚੇਂਜ ਹੋ ਗਈ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਸਭ ਤੋਂ ਪਹਿਲਾਂ ਤਾਂ PB04 ਚੈਨਲ ਵਾਲੇ ਸਾਰੇ ਹੀ ਵੀਰਾਂ ਨੂੰ, ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਜ਼ਿਆਦਾ ਸੰਕਟ ਵਾਲਾ ਸਮਾਂ ਹੈਗਾ ਜੀ। ਜਿਵੇਂ ਜਾਣੀਏ ਵੀ ਬੱਚੇ ਘਰੇ ਆ, ਪਤੀ ਵੀ ਘਰੇ ਆ, ਸਾਰੇ ਕੰਮ ਵੀ ਉੱਥੇ ਦੇ ਉੱਥੇ ਖੜੇ ਆ। ਜਿਹੜੀਆਂ ਲੇਡੀਜ਼ ਦੁਕਾਨ ਕਰਦੀਆਂ ਹੈਗੀਆਂ, ਜਿਨ੍ਹਾਂ ਦੀਆਂ ਸ਼ੌਪ ਚੱਲ ਰਹੀਆਂ ਹੈਗੀਆਂ, ਕੋਈ ਬੁਟੀਕ ਚਲਾ ਰਹੀ ਆ, ਕੋਈ ਪਾਰਲਰ ਦਾ ਕੰਮ ਕਰ ਰਹੀ ਹੈਗੀ ਆ, ਉਹਦੇ ਵਿੱਚ ਜੇ ਦੇਖੀਏ ਤਾਂ ਉਹ ਦੁਕਾਨਾਂ ਦਾ ਕਿਰਾਇਆ ਤਾਂ ਉਵੇਂ ਦਾ ਉਵੇਂ ਉੱਥੇ ਦਾ ਉੱਥੇ ਹੀ ਖੜਾ ਹੈ, ਉਹ ਪਈ ਜਾਂਦਾ ਹੈਗਾ। ਪਰ ਗਾਂ ਸੋਚਣ ਵਾਲੀ ਗੱਲ ਹੈ ਵੀ ਉਹ ਕਿਰਾਇਆ ਕਿੱਥੋਂ ਭਰਨਗੀਆਂ, ਬੱਚਿਆਂ ਦੀਆਂ ਫੀਸਾਂ ਕਿਵੇਂ ਕੱਢਣੀਆਂ। ਉਹ ਜਿਹੜੀ ਸਥਿਤੀ ਇਹੋ ਜਿਹੀ ਬਣ ਗਈ ਆ ਕਿ ਇੱਕ ਔਰਤ ਨੂੰ ਇਹ ਸਾਰਾ
ਮੇਨਟੇਨ ਕਰਨਾ ਬਹੁਤ ਜ਼ਿਆਦਾ ਬਰਦਾਸ਼ਤ ਕਰਨਾ ਔਖਾ ਹੋ ਰਿਹਾ ਹੈ। ਬਰਦਾਸ਼ਤ ਕਰਨਾ ਬਿਲਕੁਲ ਬਹੁਤ ਮੈਡਮ ਜ਼ਿਆਦਾ ਮਨਜੀਤ ਔਖਾ ਹੈ। ਕੌਰ ਜੀ ਨੇ ਦੱਸਿਆ ਕਿ ਜਿਹੜਾ ਇੱਕ ਔਰਤ ਨੂੰ ਇੱਕਦਮ ਇਹ ਸਾਰੇ ਬੋਝ ਬਰਦਾਸ਼ਤ ਕਰਨੇ ਔਖੇ ਹੋ ਰਹੇ ਨੇ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਹਾਂਜੀ ਮੈਡਮ ਨੇ ਬਹੁਤ ਇੱਕ ਇਕਨੋਮਿਕਲੀ ਜਿਹੜੀ ਕੰਡੀਸ਼ਨ ਘਰ ਦੀ ਦੱਸੀ ਹੈ, ਇਹ ਚਿੰਤਾ ਦਾ ਵਿਸ਼ਾ ਤਾਂ ਬਿਲਕੁਲ ਹੈ। ਲੇਕਿਨ ਚਲੋ ਆਪਾਂ ਕੁਝ ਹੱਦ ਤੱਕ ਇਹ ਕਹਿ ਦਈਏ ਵੀ ਸਰਕਾਰ ਵੱਲੋਂ, ਪ੍ਰਸ਼ਾਸਨ ਵੱਲੋਂ ਇਸ ਮੁੱਦੇ ਦੇ ਉੱਪਰ ਕੁਝ ਹੱਦ ਤੱਕ ਰਿਆਇਤ ਦੇਣ ਦੀ ਜਿਹੜੀ ਕੋਸ਼ਿਸ਼ ਉਹਨਾਂ ਵੱਲੋਂ ਬਰਕਰਾਰ ਰਹੀ ਹੈ ਕਿ ਆਪਾਂ ਨੂੰ ਸਬਰ ਜਿਹੜਾ ਹੈਗਾ, ਸੰਤੁਸ਼ਟੀ ਜਿਹੜੀ ਰੱਖਣੀ ਪੈਣੀ ਹੈ। ਕੁਝ ਹੱਦ ਤੱਕ ਜੇ ਤੁਸੀਂ ਤੁਹਾਡੇ ਕੋਈ ਕਿਰਾਏਦਾਰ ਬੈਠਾ ਹੈ ਤਾਂ ਤੁਸੀਂ ਜੇ ਉਹਦਾ ਕਿਰਾਇਆ ਮਾਫ ਕਰ ਰਹੇ ਹੋ ਤਾਂ ਤੁਸੀਂ ਅੱਗੇ, ਜਾਂ ਤੁਹਾਡਾ ਕੋਈ ਭੈਣ ਭਰਾ ਅੱਗੇ ਕਿਸੇ ਦੇ ਬੈਠਾ ਹੈ, ਕਿਰਾਏ ਤੇ ਬੈਠਾ ਹੈ, ਤਾਂ ਆਪਾਂ ਉਹਨੂੰ ਵੀ ਰਿਕੁਐਸਟ ਕਰ ਸਕਦੇ ਹਾਂ ਵੀ ਮੈਂ ਵੀ 1 ਮਹੀਨੇ ਦਾ ਕਿਰਾਇਆ ਜਿਹੜਾ ਮਾਫ ਕੀਤਾ ਹੈ ਤਾਂ ਤੁਸੀਂ ਵੀ ਮਾਫ ਕਰ ਦਿਓ, ਕਿਉਂਕਿ ਸਮਾਜ ਦੀ ਸਥਿਤੀ ਤਾਂ ਰੁਕ ਚੁੱਕੀ ਹੈਗੀ, ਇੱਕ ਤਰੀਕੇ ਨਾਲ ਠਹਿਰਾਵ ਆ ਗਿਆ ਹੈ। ਲੇਕਿਨ ਜਦੋਂ ਆਪਣੇ ਹਲਕੇ ਜਿਹੀ ਕੋਸ਼ਿਸ਼ ਦੇ ਨਾਲ, ਆਪਣੀ ਸਕਾਰਾਤਮਕ ਸੋਚ ਦੇ ਨਾਲ ਜੇ ਆਪਾਂ ਥੋੜਾ ਜਿੰਨੇ ਕੁ ਸੰਪਰਕ ਦੇ ਵਿੱਚ ਆ ਜਾ ਰਹੇ ਹੈ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰੀਏ ਤਾਂ ਇਹ ਪ੍ਰਸਾਰ ਵੱਧਦਾ ਪੂਰੇ ਫੈਲ ਜਾਏਗਾ ਤਾਂ ਇਹਦੇ ਨਾਲ ਮਾਨਵਤਾ ਦਾ ਕਲਿਆਣ ਬਿਲਕੁਲ ਹੋਏਗਾ। ਤਾਂ ਇਹ ਛੋਟੀ ਜਿਹੀ ਕੋਸ਼ਿਸ਼ ਹੈ, ਇੰਨੀ ਕੁ ਆਪਾਂ ਨੂੰ ਕਰਨੀ ਚਾਹੀਦੀ, ਕਿਉਂਕਿ ਪਾਰਟਿਕੂਲਰ ਜਾਂ ਇੱਕ ਡੈਫੀਨੇਟ ਜਿਹੜਾ ਹੈਗਾ ਹੱਲ ਇਹਦਾ ਹਜੇ ਤੱਕ ਨਹੀਂ ਹੈ। ਸਿਰਫ ਇੱਕ ਦੂਸਰੇ ਦੀ ਮਦਦ ਦੇ ਨਾਲ ਇਹ ਹੋ ਸਕਦਾ ਹੈਗਾ। ਤੇ ਜੇ ਇਹ ਲਗਾਤਾਰ ਇਸ ਤਰ੍ਹਾਂ ਚੱਲਦਾ ਰਿਹਾ, 2-4 ਲੋਕ ਪਹਿਲ ਕਰਦੇ ਹੈਗੇ ਆ, ਮੈਂ ਲਿਖ ਕੇ ਲਗਾਤਾ ਜੀ ਮੈਂ 1 ਮਹੀਨੇ ਦਾ 2 ਮਹੀਨੇ ਦਾ ਅੱਜ ਤੋਂ ਕਿਰਾਇਆ ਲੈਣਾ ਬੰਦ, ਨੀਚੇ ਨੋਟ ਲਿਖ ਕੇ ਤੇ ਫੇਸਬੁੱਕ ਤੇ ਪਾ ਰਹੇ ਬਿਲਕੁਲ, ਤਾਂ ਕਿ ਦੂਸਰਿਆਂ ਨੂੰ ਘੱਟੋ ਘੱਟ ਇਸ ਪ੍ਰਤੀ ਥੋੜੀ ਜੀ ਇੱਕ ਮੋਟੀਵੇਸ਼ਨਲ ਆਸਪੈਕਟ ਉਹਨਾਂ ਦੇ ਅੱਗੇ ਆਵੇ ਕਿ ਵੀ ਉਸ ਬੰਦੇ ਨੇ 2 ਮਹੀਨੇ ਲਈ ਆਪਣਾ ਇਸ ਕਿਰਾਇਆ ਦਾ ਮਾਫ ਕਰਤਾ ਹੈ, ਮੈਂ ਵੀ ਕਰਦਾ। ਹੋਰਨਾਂ ਨੂੰ ਪ੍ਰੇਰਨਾ ਵੀ ਘੱਟੋ ਘੱਟ ਜਿਹੜੇ ਗਰੀਬ ਤਬਕੇ ਦੇ ਲੋਕ ਹੈ ਜਾਂ ਜਿੱਥੇ ਗੁਜ਼ਾਰਾ ਹੀ ਉਸ ਦੁਕਾਨ ਤੋਂ ਚੱਲਦਾ ਪਿਆ, ਅੱਜ ਜੋ ਬੰਦ ਹੈ ਤਾਂ ਉਹ ਕਿੱਥੋਂ ਦੇਣਗੇ। ਤਾਂ ਇਹ ਸੋਚ ਜੇ ਵਿਅਕਤੀ ਦੇ ਦਿਮਾਗ 'ਚ ਆ ਜਾਂਦੀ ਹੈ, ਇਟ ਮੀਨਸ ਹੈ ਕਿ ਉਹ ਪਦਾਰਥਵਾਦ ਤੋਂ ਉੱਪਰ ਉੱਠ ਗਿਆ ਹੈ। ਤੇ ਪਦਾਰਥਵਾਦ ਤੋਂ ਜੇ ਬੰਦਾ ਉੱਪਰ ਉੱਠ ਗਿਆ ਤੇ ਇਟ ਮੀਨਸ ਉਹਦੇ ਹੱਲ ਹੀ ਹੱਲ ਹੈ। ਤਾਂ ਫਿਰ ਸ਼ਾਂਤ ਹੋਣ ਨੂੰ, ਮਾਨਸਿਕ ਸ਼ਾਂਤ ਹੋਣ ਨੂੰ ਕੋਈ ਨਹੀਂ ਰੋਕ ਸਕਦਾ। ਮਹਿਸੂਸ ਕਰਦੇ ਹੋ ਵੀ ਮਾਨਸਿਕ ਤਣਾਅ ਪਹਿਲਾਂ ਨਾਲੋਂ ਵਧਿਆ ਕਿ ਘਟਿਆ? ਪਰਿਵਾਰ ਦੇ ਸੰਯੁਕਤ ਹੋਣ ਨਾਲ, ਜੁਆਇੰਟ ਹੋਣ ਨਾਲ ਤੁਸੀਂ ਮਾਨਸਿਕ ਤਣਾਅ 'ਚ ਵਾਧਾ ਗਿਣਦੇ ਹੋ ਕਿ ਘਟਿਆ ਪਹਿਲਾਂ ਨਾਲੋਂ? ਕਿ ਅਸੀਂ ਘਰ ਦੇ ਵਿੱਚ ਰਹਿੰਦੀ ਆ, ਸਹੁਰਾ ਪਰਿਵਾਰ ਦੇ ਵਿੱਚ ਰਹਿੰਦੀ ਆ, ਹਸਬੈਂਡ ਵਾਈਫ ਬੱਚੇ ਸਾਰਿਆਂ ਦੇ ਵਿੱਚ ਰਹਿੰਦੀ ਆ, ਸਾਨੂੰ ਲੱਗਦਾ ਹੈ ਕਿ ਅਸੀਂ ਇੱਕ ਡਿਪਰੈਸ਼ਨ ਦੇ ਵਿੱਚ ਆ ਗਏ ਆ। ਉਹ ਡਿਪਰੈਸ਼ਨ ਇਹ ਹੈ ਜੀ, ਜਿਵੇਂ ਹੁਣ ਸੱਸ ਸਹੁਰੇ ਦੀ ਨੋਕ ਟੋਕ, ਜਾਂ ਮੰਨ ਲਓ ਵੀ ਬੱਚੇ ਘਰਾਂ ਦੇ ਵਿੱਚ ਰਹਿੰਦੇ ਹੈਗੇ ਆ, ਉਹ ਪਹਿਲਾਂ ਤਾਂ ਸਕੂਲ ਜਾਂਦੇ ਸੀਗੇ ਤੇ ਹੁਣ ਉਹ ਘਰਾਂ ਦੇ ਵਿੱਚ ਹੀ ਸ਼ਰਾਰਤਾਂ ਕਰਦੇ ਆ, ਵੀ ਜਾਣੀ ਕਿ ਇੱਕ ਸਾਡੇ ਦਿਮਾਗ ਤੇ ਇੱਕ ਬੋਝ ਬਣਿਆ ਹੋਇਆ ਹੈ। ਤੇ ਉਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਵੀ ਤਾਲਮੇਲ ਦੀ ਕਮੀ ਕਰਕੇ ਨੋਕ ਝੋਕ ਵੱਧ ਰਹੀ ਹੈ, ਮਤਭੇਦ ਪੈਦਾ ਹੋ ਰਹੇ ਨੇ ਤੇ ਉਹਦੇ ਕਰਕੇ ਤਣਾਅ ਵੱਧ ਰਿਹਾ ਪਹਿਲਾਂ ਨਾਲੋਂ। ਹਾਂਜੀ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਅੱਛਾ, ਬਿਲਕੁਲ ਜਿਹੜੀ ਇੱਕ ਯਥਾਰਥ ਚਿੱਤਰਣ ਇਹਨਾਂ ਨੇ ਜ਼ਿਕਰ ਕੀਤਾ ਹੈ ਕਿ ਘਰਾਂ ਦੇ ਵਿੱਚ ਅਕਸਰ ਇਹ ਚੱਲ ਰਿਹਾ ਹੈ। ਮੈਂ ਪਹਿਲੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਬਹੁਤ ਸਾਰੇ ਆਪਣੇ ਜਿਹੜੇ ਰਿਸ਼ੀ ਮੁਨੀ ਹੋਏ ਆ, ਉਹਨਾਂ ਨੇ ਇਕਾਗਰਤਾ ਵੱਲ, ਕੰਸੈਂਟਰੇਸ਼ਨ ਵੱਲ, ਮਾਨਸਿਕ ਸ਼ਕਤੀਆਂ ਵੱਲ ਜ਼ਿਆਦਾ ਜ਼ੋਰ ਦਿੱਤਾ ਸੀ ਉਹਨਾਂ ਨੇ ਕਿ ਤੁਸੀਂ ਇਸ ਨੂੰ ਆਪਣੇ ਕੰਟਰੋਲ 'ਚ ਕਰੋ ਤਾਂ ਜਿੰਨੇ ਵੀ ਸੰਸਾਰ ਦੇ ਵਿੱਚ ਕੰਮ ਨੇ, ਮੁਸੀਬਤਾਂ ਨੇ, ਆਟੋਮੈਟਿਕਲੀ ਹੱਲ ਉਹਨਾਂ ਦੇ ਪਿੱਛੇ ਹੀ ਤੁਹਾਨੂੰ ਪਏ ਜਿਹੜੇ ਉਹ ਲੱਭ ਜਾਣਗੇ। ਮੈਡਮ ਨੇ ਜ਼ਿਕਰ ਕੀਤਾ ਕਿ ਇਸ ਤੋਂ ਪਹਿਲਾਂ, ਲੋਕਡਾਊਨ ਤੋਂ ਪਹਿਲਾਂ ਸਾਰਾ ਪਰਿਵਾਰ ਸਵੇਰ 9 ਵਜੇ ਨਿਕਲ ਜਾਂਦੇ ਸੀ, ਘਰੇ ਇਕੱਲੇ ਸੀ ਜਾਂ ਸੱਸ ਸਹੁਰੇ ਇਕੱਲੇ ਹੈ, ਆਪਣਾ ਕੰਮਕਾਰ ਦੇਖਦੇ ਹੈ, ਸ਼ਾਮ ਨੂੰ 5 ਵਜੇ ਜਾਂ 6 ਵਜੇ ਦੁਬਾਰਾ ਘਰ ਆਉਂਦੇ। ਹੁਣ ਸਥਿਤੀ ਬਦਲ ਗਈ, ਸਾਰਾ ਦਿਨ ਸਵੇਰ ਵੀ ਤੇ ਸ਼ਾਮ ਵੀ ਇੱਕੋ ਹੀ, ਬਾਹਰ ਵੀ ਨਹੀਂ ਨਿਕਲ ਸਕਦੇ ਹੈ, ਜਿਸ ਕਾਰਨ ਕਰਕੇ ਮਾਨਸਿਕ ਤਣਾਅ ਜਿਹੜਾ ਵੱਧ ਰਿਹਾ ਹੈ। ਦੂਸਰੀ ਗੱਲ ਇਹ ਹੈ ਕਿ ਇਹ ਸ਼ੁਰੂ ਤੋਂ ਚੱਲਦਾ ਆ ਰਿਹਾ ਹੈ ਕਿ ਜਿਹੜੀ ਲੇਡੀਜ਼ ਤੇ ਜੈਂਟਸ ਦੇ ਵਿੱਚ ਇੱਕ ਕੁਦਰਤੀ ਜੋ ਫਰਕ ਹੈ, ਸਹਿਣਸ਼ੀਲਤਾ ਦਾ ਫਰਕ ਹੈ, ਗੱਲਬਾਤ ਕਰਨ ਦਾ ਇੱਕ ਫਰਕ ਹੈ, ਕੰਮ ਕਰਨ ਦਾ ਜੋ ਫਰਕ ਹੈ, ਇੱਕ ਦੂਜੇ ਦੀ ਗੱਲ ਪਸੰਦ ਨਾ ਆਉਣ ਦਾ ਜੋ ਫਰਕ ਹੈ, ਉਹ ਕੁਦਰਤੀ ਇੱਕ ਫੈਕਟਰ ਹੈ, ਉਹ ਰਹੇਗਾ। ਹੁਣ ਇਹਦਾ ਹੱਲ ਇਹ ਹੈ ਕਿ ਇੱਕ ਤਰੀਕੇ ਨਾਲ ਇਹ ਪ੍ਰੀਖਿਆ ਦੀ ਘੜੀ ਹੈ, ਇਹ ਮੰਨ ਕੇ ਚੱਲਣਾ ਪਊਗਾ ਘੱਟੋ ਘੱਟ ਜਿਹੜੇ ਲੇਡੀਜ਼ ਜਿੰਨਾ ਵੀ ਤਬਕਾ ਹੈਗਾ ਉਹਨਾਂ ਨੂੰ ਕਿ ਇਹ ਸਾਡੀ ਪ੍ਰੀਖਿਆ ਦੀ ਘੜੀ ਹੈ। ਇਹਦੇ ਲਈ ਆਪਾਂ ਨੂੰ ਜੇ ਅਸੀਂ ਪਿੱਛੇ ਹਟ ਗਏ ਤਾਂ ਹੋਰ ਕਿਸੇ ਪਰਿਵਾਰ ਦਾ ਨੁਕਸਾਨ ਨਹੀਂ, ਸਾਡੇ ਹੀ ਪਰਿਵਾਰ ਦਾ ਨੁਕਸਾਨ ਹੋਏਗਾ। ਜੇ ਅੱਜ ਸਾਡੇ ਘਰੇ ਮੇਰੇ ਬੋਲਣ ਨਾਲ ਮੈਂ ਸਹਿਣ ਨਹੀਂ ਕੀਤੀ ਕੋਈ ਵੀ ਗੱਲ, ਅਸੀਂ ਮਜ਼ਾਕ ਦਾ ਪਾਤਰ ਬਣਾਂਗੇ, ਉਲਟ ਜਵਾਬ ਦੇਤਾ ਹੈ, ਤਾਂ ਉਹ ਘਰ ਦਾ ਮਾਹੌਲ ਅੱਜ ਜੇ 1% ਬਣਿਆ ਹੈ, ਕੱਲ ਨੂੰ 2 ਬਣੇਗਾ, 3 ਬਣੇਗਾ, ਤਾਂ ਰੋਜ਼ਾਨਾ ਵਧੇਗਾ। ਤਾਂ ਇਹ ਉਹ ਪ੍ਰੀਖਿਆ ਦੀ ਘੜੀ ਹੈ। ਸਹਿਣ ਕਰਨਾ ਸਿੱਖੋ, ਦੂਸਰੇ ਨੂੰ ਆਪਣੀ ਗੱਲ ਸਮਝਾਉਣਾ ਸਿੱਖੋ,
ਕੋਈ ਗੱਲ ਤੁਹਾਡੀ ਨਹੀਂ ਮੰਨਦਾ ਪਿਆ ਹੈ, ਥੋੜੀ ਦੇਰ ਚੁੱਪ ਹੋ ਜਾਓ, ਕੰਮ ਨੂੰ ਰੋਕ ਦਿਓ, ਕਿਉਂਕਿ ਇਹ ਬਹੁਤ ਵੱਡਾ ਇੱਕ ਫੈਕਟਰ ਹੈ। ਜਦੋਂ ਤੁਹਾਡੇ ਕੰਟਰੋਲ ਚੋਂ ਗੱਲ ਜਾਂ ਕੋਈ ਵੀ ਮੁਸੀਬਤ ਬਾਹਰ ਹੋ ਜੇ ਤਾਂ ਉਹਨੂੰ ਥੋੜੇ ਟਾਈਮ ਲਈ ਵਿਰਾਮ ਦੇ ਦਿਓ, ਰੋਕ ਲਓ, ਸੰਯਮ ਦੇ ਦਿਓ, ਬੈਠ ਜਾਓ, ਕੋਈ ਗੱਲ ਨਹੀਂ, ਕੰਮ ਨਹੀਂ ਹੋਇਆ ਹੈਗਾ, ਅੱਜ ਦਹੀਂ ਜਮਾਣਾ ਭੁੱਲ ਗਏ, ਕੋਈ ਗੱਲ ਨਹੀਂ ਹੈ, ਜੇ ਬਿਨਾਂ ਦਹੀਂ ਦੇ ਵੀ ਰੋਟੀ ਖਾਧੀ ਜਾ ਸਕਦੀ ਹੈ। ਇਹ ਸਿਰਫ ਇੱਕ ਸੋਚ ਹੈ ਵੀ ਅੱਜ ਨਹੀਂ ਜਮਾਈ, ਜੇ ਦੂਸਰਾ ਆਪਾਂ ਨੁਕਸ ਹੀ ਕੱਢਣ 'ਚ ਬੈਠ ਜਾਈਏ, ਕੋਈ ਗੱਲ ਨਹੀਂ, ਜੇ ਉਹਨਾਂ ਨੇ 10 ਨੁਕਸ ਕੱਢਤੇ, ਕਿਉਂਕਿ ਹਰ ਬੰਦੇ ਦੇ ਦਿਮਾਗ 'ਚ ਹੁੰਦਾ ਹੈ ਕਿ ਮੈਂ ਆਪਣੀ ਗੱਲ ਕਹਿ ਲਾਂ ਤਾਂ ਜਿਹੜਾ ਮੇਰੇ ਦਿਲ ਦੇ ਅੰਦਰ ਇੱਕ ਦਬਾਅ ਹੈ ਜਾਂ ਇੱਕ ਭਰਿਆ ਹੋਇਆ ਗੁਬਾਰ ਹੈ ਉਹ ਨਿਕਲ ਗਿਆ, ਮੈਂ ਹਲਕਾ ਹੋ ਗਿਆ। ਚਲੋ ਤੁਸੀਂ ਸੁਣ ਲਿਆ ਤਾਂ 4 ਬੰਦੇ ਇਟ ਮੀਨਸ ਤੁਸੀਂ ਹਲਕੇ ਕਰਤੇ। ਜਦੋਂ 4 ਬੰਦੇ ਹਲਕੇ ਹੋ ਗਏ ਇਟ ਮੀਨਸ ਘਰ ਦਾ ਮਾਹੌਲ ਜਿਹੜਾ ਉਹ ਸ਼ਾਂਤ ਹੋ ਜਾਏਗਾ ਸਿਰਫ ਤੁਹਾਡੇ ਸੁਣਨ ਨਾਲ। ਤੇ ਤੁਸੀਂ ਸੁਣਨਾ ਕੀ ਹੈ, ਉਹਨੂੰ ਸੁਣ ਕੇ ਦਿਲ ਤੇ ਨਹੀਂ ਲਗਾਉਣਾ, ਬਹੁਤ ਵੱਡਾ ਫੈਕਟਰ ਹੁੰਦਾ ਜੀ। ਉਹਨੇ ਮੈਨੂੰ ਗੱਲ ਕਹਿਤੀ, ਉਹ ਦਿਲ ਦਿਮਾਗ 'ਚ ਬੈਠ ਗਈ, ਉਹ ਸਾਰਾ ਦਿਨ ਕੰਮ ਕਰਦੇ ਵੀ ਰਸੋਈ 'ਚ ਉਹੀ ਘੁੰਮੀ ਜਾਂਦੀ ਹੈ, ਕੱਪੜੇ ਤੋਂ ਉਹੀ ਘੁੰਮੀ ਜਾਂਦੀ, ਨਾ ਜੀ, ਇਹ ਤੁਹਾਡਾ ਉਹ ਜ਼ਹਿਰ ਬਣ ਜਾਂਦਾ ਹੈ। ਤੁਸੀਂ ਰਸੋਈ 'ਚ ਕੰਮ ਕਰਦੇ ਪਏ ਹੋ, ਇਟ ਮੀਨਸ ਉਹ ਜਿਸ ਤਰ੍ਹਾਂ ਗੁਰੂ ਮਹਾਰਾਜ ਦੇ ਲੰਗਰ ਜਦੋਂ ਤਿਆਰ ਕਰਦੇ ਸੀ ਤਾਂ ਉਹ ਹਮੇਸ਼ਾ ਹੀ ਕਹਿੰਦੇ ਸੀ ਵੀ ਸਿਮਰਨ ਕਰਦੇ ਜਾਓ ਤੇ ਕੜਾਈ ਦੇ ਵਿੱਚ ਜਿਹੜੀ ਹੈਗੀ ਉਹ ਕੜਛੀ ਫੇਰਦੇ ਰਹੋ, ਇਸ ਨਾਲ ਉਹ ਅੰਮ੍ਰਿਤ ਜਿਹੜਾ ਉਹ ਪ੍ਰਸ਼ਾਦ ਬਣ ਜਾਏਗਾ। ਇਹ ਗੱਲ ਦੇਖੋ ਵੀ ਅੱਜ ਤੋਂ ਹਜ਼ਾਰਾਂ ਸਾਲ ਜਾਂ ਬਹੁਤ ਲੰਬੇ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ। ਜੇ ਅੱਜ ਉਹਨੂੰ ਆਪਾਂ ਅਡਾਪਟ ਕਰਾਂਗੇ ਤਾਂ ਇਟ ਮੀਨਸ ਆਪਣੇ ਘਰ ਦਾ ਜੋ ਵੀ ਚੀਜ਼ ਘਰੇ ਤਿਆਰ ਹੋ ਰਹੀ ਹੈ ਉਹ ਅੰਮ੍ਰਿਤ ਬਣੇਗੀ, ਤੇ ਜੇ ਉਹੀ ਗੱਲ ਆਪਣੇ ਦਿਮਾਗ 'ਚ ਲੈ ਕੇ ਆਪਾਂ ਖਾਣਾ ਤਿਆਰ ਕਰ ਰਹੇ ਹਾਂ ਤਾਂ ਉਹ ਜ਼ਹਿਰ ਬਣੇਗੀ। ਤਾਂ ਦੂਸਰੇ ਪਾਸੇ ਆਪਾਂ ਆਪਣੇ ਪਰਿਵਾਰ ਨੂੰ ਜ਼ਹਿਰ ਦੇ ਰਿਹਾ। ਤਾਂ ਤੁਹਾਡੀ ਜੀ ਸਿਰਫ ਇੱਕ ਛੋਟੀ ਜਿਹੀ ਸਹਿਣਸ਼ੀਲਤਾ ਦੇ ਕਾਰਨ ਜਾਂ ਉਸ ਗੱਲ ਨੂੰ ਦਿਮਾਗ ਦੇ ਵਿੱਚ ਨਾ ਰੱਖਣ ਦੇ ਕਾਰਨ ਤੁਹਾਡਾ ਪਰਿਵਾਰ ਅੰਮ੍ਰਿਤ ਭੋਜਨ ਕਰ ਰਿਹਾ ਹੈ ਤੇ ਉਹ ਨਾਲੇ ਸ਼ਾਂਤ ਹੋ ਗਏ, ਹਲਕੇ ਹੋ ਗਏ ਹੈ। ਤੁਹਾਨੂੰ ਅਗਲੇ ਦਿਨ ਉਹ ਸਾਰੇ ਖੁਸ਼ ਨਜ਼ਰ ਆਣਗੇ, ਨਾਲੇ ਖਾਣਾ ਅੱਛਾ ਤਿਆਰ ਹੋਏਗਾ, ਤਾਂ ਆਟੋਮੈਟਿਕ ਉਹਨਾਂ ਦੇ ਚਿਹਰਿਆਂ ਦੀ ਮੁਸਕਾਨ ਉਹ ਤੁਹਾਡੀ ਪਿਛਲੀ ਗੱਲ ਸਾਰੀ ਜਿਹੜੀ ਹੈ ਉਹਨੂੰ ਭੁਲਾ ਦੇਗੀ। ਤੁਹਾਨੂੰ 2 ਦਿਨਾਂ ਬਾਅਦ 3 ਦਿਨਾਂ ਬਾਅਦ ਅਹਿਸਾਸ ਹੋਏਗਾ ਕਿ ਮੇਰੇ ਸਿਰਫ ਇੱਕ ਵਾਰ ਦੇ ਚੁੱਪ ਕਰਨ ਨਾਲ ਜਾਂ ਸਹਿਣ ਕਰਨ ਦੇ ਨਾਲ ਜਾਂ ਉਹਨਾਂ ਦੀ ਗੱਲ ਸੁਣਨ ਦੇ ਨਾਲ ਅੱਜ ਪਰਿਵਾਰ ਦੇ ਵਿੱਚ ਮੇਰੇ ਘਰ ਦੇ ਵਿੱਚ ਕਿੰਨੀ ਸ਼ਾਂਤੀ ਮਿਲ ਗਈ ਹੈ। ਇੱਕ ਔਰਤ ਨੂੰ ਵੀ ਆ ਸਮਝਣਾ ਚਾਹੀਦਾ ਤੇ ਇੱਕ ਮਰਦ ਨੂੰ ਵੀ ਸਮਝਣਾ ਚਾਹੀਦਾ ਜੀ। ਹਾਂ, ਦੋਵੇਂ ਬਰਾਬਰ ਹੀ। ਹਾਂ, ਮੈਂ ਉਹੀ ਕਹਿ ਰਿਹਾ ਨਾ ਕਿ ਇਹ ਆਪਣਾ ਗੱਲ ਕਰਨ ਦਾ ਤਰੀਕਾ, ਆਪਾਂ ਗੱਲ ਸੁਣ ਲਈ, ਆਪਾਂ ਉਸ ਨੂੰ ਬਹੁਤ ਸੋਹਣੇ ਤਰੀਕੇ ਨਾਲ ਜਾਂ ਚੁੱਪ ਰਹਿ ਕੇ ਜਾਂ ਆਪਣੇ ਮੋਲਡ ਕਰਕੇ ਕੋਈ ਐਗਜ਼ਾਮਪਲ ਦੇ ਕੇ ਵੀ ਗੱਲ ਸਮਝਾ ਸਕਦੇ ਹਾਂ। ਲੇਕਿਨ ਜਦੋਂ ਨਾਲ ਦੇ ਨਾਲ ਪਟਾਕ ਕਰਕੇ ਜਵਾਬ ਆਪਾਂ ਦਿੰਨੇ ਹਾਂ ਭੜਕ ਪੈਣਾ ਤਾਂ ਉਹ ਟਕਰਾਵ ਦੀ ਜਿਹੜੀ ਸਥਿਤੀ ਹੈ, ਕਿਉਂਕਿ ਜਿਹੜਾ ਕੁਦਰਤੀ ਫੈਕਟਰ ਹੈ ਜੀ ਉਹ ਤਾਂ ਔਰਤ ਤੇ ਮਰਦ ਦਾ ਵਿੱਚ ਜਿਹੜਾ ਹੈ ਉਹ ਰਹੇਗਾ, ਉਹ ਰਹਿਣਾ ਹੀ ਹੈ। ਉਸ ਤੋਂ ਆਪਾਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਕਿ ਔਰਤ ਬਹੁਤ ਅੱਗੇ ਨਿਕਲ ਗਈ ਹੈ ਜਾਂ ਮਰਦ ਉਸ ਤੋਂ ਵੀ ਅੱਗੇ ਜਾਂ ਮਰਦ ਬਹੁਤ ਕੰਮ ਕਰਨ ਲੱਗਿਆ ਨਾ, ਇਹ ਜਿਹੜੇ ਫੈਕਟਰ ਜਿੰਨਾ ਮਰਜ਼ੀ ਆਪਾਂ ਜਿਸ ਤਰ੍ਹਾਂ ਹੁਣ ਇਹ ਕਰੋਨਾ ਦੀ ਸਥਿਤੀ ਨੇ ਇਹ ਅੱਜ ਸਿੱਧ ਕਰਤਾ ਹੈ ਕਿ ਮਨੁੱਖ ਜਿੰਨਾ ਮਰਜ਼ੀ ਉੱਪਰ ਚਲਾ ਜਾਵੇ, ਪਦਾਰਥਵਾਦੀ ਰੂਪ ਦੇ ਵਿੱਚ ਜਿੰਨਾ ਮਰਜ਼ੀ ਫੈਲ ਜੇ, ਲੇਕਿਨ ਅਧਿਆਤਮਵਾਦੀ ਰੂਪ ਦੇ ਵਿੱਚ ਉਹ ਬਿਲਕੁਲ ਸੰਕੁਚਿਤ ਹੈ। ਤੇ ਅੱਜ ਕੁਦਰਤ ਨੇ ਉਹੀ ਕਰਕੇ ਦਿਖਾਤਾ। ਉਹ ਜਿੰਨੀ ਭੱਜ ਦੌੜ, ਜਿੰਨੀ ਮਾਨਸਿਕ ਰੂਪ ਦੇ ਵਿੱਚ ਮੈਂ ਅੱਜ ਇਹ ਕੰਮ ਕਰਨਾ, ਉਸ ਤੋਂ ਕੰਟਰੈਕਟ ਲੈਣਾ, ਉਹ ਕੰਮ ਕਰਨਾ, ਲੇਕਿਨ ਉਹ ਸਾਰੇ ਧਰੇ ਦੇ ਧਰੇ ਰਹਿ ਗਏ। ਲੇਕਿਨ ਅੱਜ ਵੀ ਲੋਕ ਜਿੰਦਾ ਹੈ, ਅੱਜ ਵੀ ਖਾਣਾ ਖਾ ਰਹੇ ਹੈ, ਸਬਰ ਕਰਕੇ ਬੈਠ ਗਏ, ਚਾਹੇ ਦਬਾਅ ਦੇ ਕਾਰਨ ਕਰ ਗਏ। ਲੇਕਿਨ ਹੁਣ ਨੂੰ ਇਹ ਹੋ ਰਿਹਾ ਵੀ ਕੰਮ ਤਾਂ ਚੱਲੀ ਜਾ ਰਿਹਾ। ਅੱਜ ਮਹੀਨਾ ਹੋ ਗਿਆ ਲੋਕਡਾਊਨ ਲੱਗੇ ਨੂੰ, ਘਰੇ ਬੈਠੇ ਹਾਂ, ਲੇਕਿਨ ਫਿਰ ਵੀ ਕੋਈ ਮੇਰੇ ਕੰਟਰੈਕਟ ਮੈਨੂੰ ਨਹੀਂ ਮਿਲਿਆ ਜਾਂ ਬੱਚੇ ਸਕੂਲ ਨਹੀਂ ਗਏ ਜਾਂ ਕੰਮਕਾਰ ਨਹੀਂ ਚੱਲੇ, ਫਿਰ ਵੀ ਦੁਨੀਆ ਜਿਹੜਾ ਹੈਗਾ ਇੱਕ ਠਹਿਰਾ, ਕਿਉਂਕਿ ਕੁਦਰਤ ਹਮੇਸ਼ਾ ਸਾਰਿਆਂ ਦਾ ਸਾਥ ਦਿੰਦੀ ਹੈ ਲੇਕਿਨ ਸਬਕ ਦੇ ਕੇ। ਇਸ ਕਰਕੇ ਉਹ ਪ੍ਰੀਖਿਆ ਵੀ ਲੈਂਦੀ ਹੈ ਤੇ ਉਹਦੇ ਲਈ ਆਪਾਂ ਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਤੇ ਇਸ ਘਰ ਵਾਲੀ ਸਥਿਤੀ ਜਿਹੜੀ ਔਰਤ ਤੇ ਬੱਚੇ ਤੇ ਪਰਿਵਾਰ ਜਦੋਂ ਘਰੇ ਹੈ ਤਾਂ ਉਹਦੇ ਵਿੱਚ ਸਿਵਾਏ ਸਹਿਣਸ਼ੀਲਤਾ ਦੇ ਤੇ ਵੱਧ ਤੋਂ ਵੱਧ ਇੱਕ ਨਵੀਂ ਸੋਚ ਦੇ ਨਾਲ ਅੱਜ ਇਹ ਕੰਮ ਕਰਨਾ ਸ਼ੁਰੂ ਕਰੀਏ। ਸਵੇਰ ਹੀ ਨਾਸ਼ਤੇ ਪਾਣੀ ਤੋਂ ਬਾਅਦ ਅੱਜ ਦੇ ਸਾਰੇ ਦਿਨ ਦਾ ਜੀ ਆਹ ਸ਼ੈਡਿਊਲ ਹੈ, ਕੱਲ ਦਾ ਇਹ ਸ਼ੈਡਿਊਲ ਰਹੇਗਾ। ਇਸ ਤਰੀਕੇ ਨਾਲ ਜਦੋਂ ਆਪਾਂ ਨੂੰ ਕੰਮਕਾਰ ਜਾਂ ਸ਼ੈਡਿਊਲ ਆਪਾਂ ਨੂੰ ਪਤਾ ਹੀ ਨਹੀਂ ਹੈ ਤਾਂ ਡਿਸਟਰਬ ਹੁੰਦੇ ਫਿਰਾਂਗੇ, ਇੱਕ ਦੂਜੇ 'ਚ ਵੱਜਦੇ। ਤੇ ਜੇ ਸ਼ੈਡਿਊਲ ਤਿਆਰ ਹੈ, ਆਪਣਾ ਕੰਮ ਅਗਲੇ ਦਿਨ ਲਈ ਆਪਾਂ ਨੂੰ ਤਿਆਰ ਹੈ, ਤਾਂ ਆਪਾਂ ਨੂੰ ਦੱਸ ਦਾਂਗੇ ਅੱਜ ਬੱਚੇ ਤੁਸੀਂ ਇਹ ਕੰਮ ਕਰਨਾ ਹੈ, ਹਸਬੈਂਡ ਵਾਈਫ ਨੇ ਇਹ ਕੰਮ ਕਰਨਾ ਹੈ, ਬਾਕੀਆਂ ਲਈ ਇਹ ਕੰਮ ਹੈ। ਤਾਂ ਇਹਦੇ ਨਾਲ ਉਹ ਆਪਣੇ ਆਪ ਦੇ ਵਿੱਚ ਇੱਕ ਸ਼ੈਡਿਊਲ ਦੇ ਵਿੱਚ ਬੰਨੇ ਹੋਏ ਨਜ਼ਰ ਆਣਗੇ ਤੇ ਸਿਸਟਮੈਟਿਕਲੀ ਜਿਹੜਾ ਕੰਮ ਚੱਲੇਗਾ ਤੇ ਇਹਦੇ ਕਾਰਨ ਮਾਨਸਿਕ ਦਬਾਅ ਵੀ ਘਟੇਗਾ ਤੇ ਜਿਹੜੀ ਇਹ ਪ੍ਰੀਖਿਆ ਦੀ ਘੜੀ ਹੈ ਇਸ ਤੋਂ ਵੀ ਨਿਜਾਤ ਪਾਵਾਂਗੇ। ਬਹੁਤ ਵਧੀਆ ਜੀ, ਚਰਚਾ ਬਹੁਤ ਹੈ, ਸਵਾਲ ਬਹੁਤ ਨੇ। ਲਾਕਡਾਊਨ ਕਾਰਨ, ਤਾਲਾਬੰਦੀ ਕਾਰਨ ਜਿਹੜੀ ਅਣਕਿਆਸੀ ਮੁਸੀਬਤ ਆਈ ਹੈ ਉਹਦੇ ਨਾਲ ਘਰਾਂ ਦੇ ਘਰ ਟੁੱਟ ਰਹੇ ਨੇ, ਜੁੜ ਰਹੇ ਨੇ, ਕੀ ਸਮੱਸਿਆਵਾਂ ਨੇ, ਕਿਉਂ ਤਾਲਮੇਲ ਦੀ ਕਮੀ ਹੈ, ਇਹਦੇ ਬਾਰੇ ਦਰਸ਼ਕਾਂ ਨੇ ਸਾਰਿਆਂ ਨੇ ਚਰਚਾਵਾਂ ਸੁਣੀਆਂ। ਨਤੀਜੇ ਤੇ ਤੁਸੀਂ ਆਪ ਪਹੁੰਚਣਾ ਹੈ। PB04 ਚੈਨਲ ਦੇ ਸਟੂਡੀਓ 'ਚ ਆਉਣ ਲਈ ਮਾਸਟਰ ਰਵਿੰਦਰ ਰਵੀ ਜੀ ਤੇ ਮੈਡਮ ਮਨਜੀਤ ਨੰਗਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਦਰਸ਼ਕੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਇਸ ਤੋਂ ਬਾਅਦ ਫਿਰ ਅਸੀਂ ਤੁਹਾਡੇ ਲਈ ਇੱਕ ਨਵਾਂ ਵਿਸ਼ਾ ਲੈ ਕੇ ਜਲਦੀ ਹਾਜ਼ਰ ਹੋਵਾਂਗੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।